पल्ले दौलतां होण ते वंड दईए गंढी छोड़िया ना सदाईए जी बोल। ताया जी कहेगा बोलेगा, मैं कहना बड़ा ही पुत्र मेरा चंगा, मेरे भरा दा मुंडा चंगा निकलिया गया। ना सदेगा मैं डरदा ना कहूँगा, लोकी हराम दा कहणगे। सही गल है जी, सच्ची गल। नहीं पुत्त मैं ते डरदे नहीं कहना। ਜਦੋਂ ਇਸ਼ਕ ਦੇ ਕੰਮ ਨੂੰ ਹੱਥ ਲਾਈਏ, ਹਾਂਜੀ, ਪਹਿਲਾਂ ਰੱਬ ਦਾ ਨਾਮ ਤੇ ਆਈਏ ਸੱਚੇ, ਠੀਕ ਹੈ ਜੀ। ਫਿਰ ਨਬੀ ਰਸੂਲ ਪੈਗੰਬਰਾਂ ਨੂੰ ਦਮ ਦਮ ਦਰੂਦ ਪਹੁੰਚਾਈਏ ਜੀ। ਜੇ ਸੈਯਦ ਲਿਖ ਦਿੰਦਾ ਕਿ ਪਹਿਲਾਂ ਨਬੀ ਨੂੰ ਪਹੁੰਚਾਉਣਾ ਚਾਹੀਦਾ ਤੇ ਗਲਤ ਸੀ। ਇਹ ਹੈ ਜੀ ਇਸ਼ਕ। ਬਾਬੇ ਲਿਖਿਆ इश्क वालियां दौड़ियां आउण आपे, भावें किसी नूं किसे काम दा इश्क है, सही गल है, भावें कोई इश्क है। इश्क वालियां दौड़ियां आउण आपे, ये ते सीर है इश्क दे होकियां दी। पुख्ता इश्क दी वेचां खजूर मैं ते, तू ते तालब में कच्चियां डोकियां दी। जेड़े इश्क दे खूह तों पीण पानी, उन्हां लोड़ की अड़िए बोकियां दी। कदी अं बोके कढ दिंदे। अस्सलाम वालेकुम, सत श्री अकाल, आदाब दोस्तों। सब दा पंजाब चैनल की तरफों जेएम राणा हाजिर है अज नवे एपीसोड दे नाल। ਉਹ ਇਹ ਆ ਵੀ ਹੁਣ ਪਾਲਾ ਨਹੀਂ ਉਹ ਹਲਾਰੇ ਮਾਰਨ ਦਿੰਦਾ ਪੂਰੇ ਨਹੀਂ ਜੀ। ਹਾਂਜੀ ਜੀ, ਇਹਦੇ ਵਿੱਚ ਅੰਗ ਹੁੰਦੇ ਨੇ ਜਿੱਦਾਂ ਜੋੜੀ ਵਜਾਉਣ ਵਾਲੇ ਨਹੀਂ, ਹਾਂਜੀ ਠੀਕ ਹੈ। ਇਹਦੇ ਵਿੱਚ ਅੰਗ ਹੁੰਦੇ ਨੇ, ਸਹੀ। ਉਹ ਹੁਣ ਮੈਨੂੰ ਠੰਡ ਅੰਗ ਉਂਗ ਨਹੀਂ ਮਾਰਨ ਦਿੰਦੀ। ਨਹੀਂ ਜੀ, ਚਲੋ ਜਿੱਦਣ ਧੁੱਪ ਨਿਕਲੀ ਫਿਰ ਅੰਗ ਹਾਂ ਜੀ, ਫਿਰ ਮੈਂ ਆਵਾਂ ਵਿਖਾਵਾਂਗੇ ਦੁਨੀਆ ਨੂੰ। ਹਾਂ ਜੀ, ਤੇ ਅੱਜ ਤੁਸੀਂ ਹੁਣ ਕਿਹਦੀ ਤਰਫ ਤੇ ਤੁਸੀਂ? ਮੈਂ ਸ਼ਕੂਰੀ ਦੀ ਤਰਜ਼ ਤੇ ਤੁਹਾਨੂੰ ਸੁਣਾਉਣਾ। ਚਲੋ ਜੀ, ਸੁਣਾਓ। ਠੀਕ ਹੈ ਜੀ। ਕਰੋ ਜੀ ਸ਼ੁਰੂ। ਇੱਕ ਜੱਟ ਦੇ ਖੇਤ ਨੂੰ ਨਾ ਦੇਖੋ, ਨਹੀਂ ਠੰਡ ਨਹੀਂ ਪੇਸ਼ ਜਾਂਦੀ। ਇੱਕ ਜੱਟ ਦੇ ਖੇਤ ਨੂੰ ਅੱਗ ਲੱਗੀ, ਹੋਈਆਂ ਵਾਡੀਆਂ ਨਾ ਕੋਈ ਉਹ ਗਾਹ ਹੋਇਆ। ਲਾਵੇ ਹਾਰ ਰਾਖੇ ਅਲ ਵਿਦਾ ਹੋਏ, ਨਾ ਉਮੀਦ ਹੋ ਕੇ ਹੁਬੇ ਸਾ ਹੋਇਆ। ਕਰੀ ਸਿਦਕ ਤੇ ਕੰਮ ਮਾਲੂਮ ਹੋਵੇ, ਤੇਰਾ ਰੱਬ ਰਸੂਲ ਅਗਵਾ ਹੋਇਆ। ਇੱਕ ਬਾਜ ਤੋਂ ਕਾਂਗ ਨੇ ਕੂੰਜ ਖੁੱਥੀ, ਤੇ ਸਬਰ ਸ਼ੁਕਰ ਕਰ ਬਾਜ ਫਨਾ ਹੋਇਆ। ਇਹੋ ਹਾਲ ਇਸ ਫਕੀਰ ਦਾਨੀ, ਧਨ ਮਾਲ ਗਿਆ ਤੇ ਤਬਾਹ ਹੋਇਆ। ਦੁਨੀਆ ਛੱਡ ਅਦਾਸੀਆਂ ਪੈਣ ਲਈਆਂ, ਸੈਯਦ ਵਾਰਸੋਂ ਮੀਆਂ ਵਾਰਸ ਸ਼ਾਹ ਹੋਇਆ। ਇਹਦਾ ਜੀ ਤਰਜਮਾ ਵੀ ਪੁੱਛਣਾ ਹੋਵੇ ਮੈਂ ਦੱਸ ਸਕਣਾ। ਤਰਜਮਾ ਵੀ ਅਸੀਂ ਤੁਹਾਡੇ ਕੋਲ ਪੁੱਛਾਂਗੇ, ਪਹਿਲਾਂ ਤੁਸੀਂ ਸੁਣਾਓ ਸਾਨੂੰ। ਹਾਂ, ਅੱਗੇ ਬਾਬਾ ਲਿਖਦਾ ਹੈ ਜੀ ਜੀ। ਜਦੋਂ ਇਸ਼ਕ ਦੇ ਕੰਮ ਨੂੰ ਹੱਥ ਲਾਈਏ, ਪਹਿਲਾਂ ਰੱਬ ਦਾ ਨਾਮ ਤੇ ਆਈਏ ਜੀ। ਫਿਰ ਨਬੀ ਰਸੂਲ ਪੈਗੰਬਰਾਂ ਨੂੰ ਤੇ ਦਮ ਦਮ ਦਰੂਦ ਪਹੁੰਚਾਈਏ ਜੀ। ਯਾਰਾਂ ਸਾਨੂੰ ਆਣ ਸਵਾਲ ਕੀਤਾ, ਕਿੱਸਾ ਹੀਰ ਦਾ ਨਵਾਂ ਸੁਣਾਈਏ ਜੀ। ਇਹ ਪ੍ਰੇਮ ਦੀ ਚੌਕ ਦਾ ਸਭ ਕਿੱਸਾ ਜੀਬ ਸੋਹਣੀ ਦੇ ਨਾਲ ਸੁਣਾਈਏ ਜੀ। हिरस तोड़ के बूद नबूद वाले ते दर्जा आप फना दा
ਪਾਈਏ ਜੀ ਤਦੋਂ ਸ਼ੇਰ ਦੀ ਸ਼ਾਇਰੀ ਵੱਲ ਹੋਵੇ ਨਾਲੇ ਇਜਨ ਹਜ਼ੂਰ ਤੋਂ ਪਾਈਏ ਜੀ ਪੱਲੇ ਦੌਲਤਾਂ ਹੋਣ ਤੇ ਵੰਡ ਦਈਏ ਗੰਢੀ ਛੋੜਿਆਂ ਨਾ ਸਦਾਈਏ ਜੀ ਬੁਲਬੁਲ ਹੋ ਕੇ ਚੈਕੀਏ ਬਾਗ ਅੰਦਰ ਸੁਖਨ ਰਮਜ ਦੇ ਨਾਲ ਹਲਾਈਏ ਜੀ ਕਾਵਾਂ ਵਾਂਗ ਅਡਾਰ ਬਨੇਰਿਆਂ ਦੇ ਐਵੇਂ ਕੂੜ ਨਾ ਮਗਜ ਖਪਾਈਏ ਜੀ ਕਰਕੇ ਕਾਲਿਆਂ ਬੱਗਿਆਂ ਕਾਗਜ਼ਾਂ ਨੂੰ ਐਵੇਂ ਇਸ਼ਕ ਨੂੰ ਲੀਕ ਨਾ ਲਾਈਏ ਜੀ ਲਟਕਦਾ ਰੰਗੀਲੜਾ ਸ਼ੇਰ ਕਰਕੇ ਚੇਟਕ ਆਮ ਤੇ ਖਾਸ ਨੂੰ ਲਾਈਏ ਜੀ ਯਾਰਾਂ ਨਾਲ ਮਜਾਲ ਸਾਂ ਵਿੱਚ ਬਹਿ ਕੇ ਤੇ ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ ਰਾਂਝੇ ਹੀਰ ਦੇ ਇਸ਼ਕ ਦੀ ਗੱਲ ਸੁੱਤੀ ਸਿਰੇ ਨਵੇਂ ਤੋਂ ਫੇਰ ਜਗਾਈਏ ਜੀ ਯਾਰਾਂ ਨਾਲ ਮਜਾਲਸਾਂ ਵਿੱਚ ਬਹਿ ਕੇ ਤੇ ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ ਵਾਰਸ ਸ਼ਾਹ ਰਲ ਨਾਲ ਪਿਆਰਿਆਂ ਦੇ ਨਵੇਂ ਇਸ਼ਕ ਦੀ ਗੱਲ ਹਲਾਈਏ ਜੀ ਹੁਕਮ ਮੰਨ ਕੇ ਸਜਣਾ ਪਿਆਰਿਆਂ ਦਾ ਕਿੱਸਾ ਅਜਬ ਬਹਾਰ ਦਾ ਜੋੜਿਆ ਏ ਫਿਕਰਾ ਜੋੜ ਕੇ ਖੂਬ ਦਰੁਸਤ ਕੀਤਾ ਨਵਾਂ ਫੁੱਲ ਗੁਲਾਬ ਦਾ ਤੋੜਿਆ ਏ ਬਹੁਤ ਜਿਉ ਦੇ ਵਿੱਚ ਤਦਵੀਰ ਕਰਕੇ ਤੇ ਫਰਹਾਦ ਪਹਾੜ ਨੂੰ ਫੋੜਿਆ ਏ ਸੱਬਾ ਜੇਬ ਕੇ ਵੈਣ ਬਣਾ ਦਿੱਤਾ ਜਿਵੇਂ ਇਤਰ ਗੁਲਾਬ ਨਿਚੋੜਿਆ ਏ ਡੱਬਾ ਇਸ ਵਜੂਦ ਕਲੂਬ ਵਾਲਾ ਤੇ ਅਸਾਂ ਲਾ ਸਿਰ ਪੋਸ਼ ਅਖੋੜਿਆ ਏ ਕੋਈ ਦਗਾ ਨਹੀਂ ਕੀਤਾ ਵਾਂਗ ਚੋਰਾਂ ਦਿਨ ਦੀਵੀਆਂ ਜੰਦਰਾ ਤੋੜਿਆ ਏ ਤਾਬੀ ਤਬਾ ਤੇ ਇਸ਼ਕ ਸਵਾਰ ਕਰਕੇ ਤੇ ਖੱਬੀ ਚਾੜ ਮੈਦਾਨ ਵਿੱਚ ਛੋੜਿਆ ਏ ਵਾਰਸ ਸ਼ਾਹ ਫਰਮਾਇਆ ਪਿਆਰਿਆਂ ਦਾ ਅਸਾਂ ਮੰਨਿਆ ਮੂਲ ਨਾ ਮੋੜਿਆ ਪੁੱਤ ਮੈਨੂੰ ਸਵਾਦ ਨਹੀਂ ਆਉਂਦਾ ਲੇਕਿਨ ਸਾਨੂੰ ਤੇ ਬੜਾ ਸਵਾਦ ਆਇਆ ਫਿਰ ਵੀ ਨਹੀਂ ਲੇਕਿਨ ਹਾਲੇ ਤੁਸੀਂ ਆਪਣੇ ਜੋਬਨ ਚ ਨਹੀਂ ਆਏ ਨਹੀਂ ਸਵਾਦ ਨਹੀਂ ਆਉਂਦਾ ਬੜਾ ਨਹੀਂ ਬਹੁਤ ਸਵਾਦ ਅੱਛਾ ਹਾਂਜੀ ਜਦੋਂ ਇਸ਼ਕ ਦੇ ਕੰਮ ਨੂੰ ਹੱਥ ਲਾਈਏ ਹਾਂਜੀ ਪਹਿਲਾਂ ਰੱਬ ਦਾ ਨਾਮ ਤੇ ਆਈਏ ਸੱਚੇ ਠੀਕ ਹੈ ਜੀ ਫੇਰ ਨਬੀ ਰਸੂਲ ਪੈਗੰਬਰਾਂ ਨੂੰ ਦਮ ਦਮ ਦਰੂਦ ਪਹੁੰਚਾਈਏ ਜੀ ਜੇ ਸੈਯਦ ਲਿਖ ਦਿੰਦਾ ਕਿ ਪਹਿਲਾਂ ਨਬੀ ਨੂੰ ਪਹੁੰਚਾਉਣਾ ਚਾਹੀਦਾ ਤੇ ਗਲਤ ਸੀ ਫੇਰ ਨਬੀ ਨੂੰ ਦਰੂਦ ਪਹੁੰਚਾਈਏ ਜੀ ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ ਕਿੱਸਾ ਹੀਰ ਦਾ ਨਵਾਂ ਸੁਣਾਈਏ ਜੀ ਇਹ ਗੱਲ ਗੈਬ ਦੀ ਹੈ ਹੁਣ ਪਤਾ ਨਹੀਂ ਅਸਾਂ ਕਿਆ ਸੀ ਉਸ ਵਕਤ ਕੇ ਉੱਤੋਂ ਇਸ਼ਾਰੇ ਹੋਏ ਨੇ ਸਹੀ ਗੱਲ ਹੈ ਨਹੀਂ ਜੀ ਸਹੀ ਗੱਲ ਯਾਰਾਂ ਸਾਨੂੰ ਆਣ ਸਵਾਲ ਕੀਤਾ ਕਿੱਸਾ ਹੀਰ ਦਾ ਨਵਾਂ ਸੁਣਾਈਏ ਜੀ ਪਹਿਲੀ ਹੀਰ ਤੇ ਹੈ ਹੀ ਨਹੀਂ ਕਿੱਸਾ ਹੀਰ ਦਾ ਨਵਾਂ ਸੁਣਾਈਏ ਜੀ ਇਹ ਪ੍ਰੇਮ ਦੀ ਝੋਗ ਦਾ ਸਭ ਕਿੱਸਾ ਸੋਹਣੀ ਜੀਬ ਦੇ ਨਾਲ ਸੁਣਾਈਏ ਜੀ ਕਰੂਲੀ ਕਰਕੇ ਪੜ੍ਹਨੀ ਚਾਹੀਦੀ ਸੈਯਦ ਦੀ ਕਿਤਾਬ ਸਹੀ ਗੱਲ ਮੇਰੇ ਵਰਗੇ ਬੰਦੇ ਜਿਹੜੇ ਪਾਗਲ ਨੇ ਉਹ ਹਾਂਜੀ ਅੱਧਾ ਵਿੱਚ ਕੁਰਾਨ ਹੈ ਸਹੀ ਗੱਲ ਅੱਛਾ ਜੀ ਅੱਗੇ ਸੈਯਦ ਪਾਕ ਕਹਿੰਦੇ ਨੇ ਮੇਰੇ ਨਾਲ ਇੱਕ ਬਾਬੀ ਨੇ ਇਤਰਾਜ਼ ਕੀਤਾ ਗਲਮੋਲੇ ਉਹਨੇ ਕਿਹਾ ਤੂੰ ਅਨਮਤਾ ਦੇ ਵਿੱਚ ਇਹਦਾ ਤਰਜਮਾ ਦੱਸ ਉਹ ਮਸ਼ਹੂਰ ਹੈ ਅੱਛਾ ਉਹ ਜਿਹੜਾ ਅੰਨਾ ਕੀ ਨਾਂ ਉਹਦਾ ਜੀਜੂ ਹੈ ਅਨਮਤਾ ਦੇ ਵਿੱਚ ਮੈਨੂੰ ਇਹਦਾ ਤਰਜਮਾ ਦੱਸ
ਮੈਂ ਉਹਦੇ ਗਿਆਨ ਕਰਕੇ ਹੱਥ ਜੋੜੇ, ਮੈਂ ਕਿਹਾ ਤੇਰੀ ਮਿਹਰਬਾਨੀ, ਤੇਰਾ ਸਾਡਾ ਕੀਦਾ ਨਹੀਂ, ਜਿੱਥੇ ਤੂੰ ਲੱਗਾ ਹੈ, ਤੂੰ ਲੱਗਾ ਰਹੋ, ਜਿੱਥੇ ਅਸੀਂ ਲੱਗੇ ਹਾਂ, ਅਸੀਂ ਲੱਗੇ ਰਹਿ, ਸਹੀ ਗੱਲ ਤੂੰ ਮੇਰੇ ਹੱਥਾਂ ਵੱਲ ਦੇਖ। ਉਹਨੇ ਕਿਹਾ ਨਹੀਂ, ਮੈਂ ਸੁਣਿਆ ਇੱਥੇ ਆਣ ਕੇ ਸ਼ੇਰ ਬੜੇ ਪੜ੍ਹਨਾ, ਅੱਜ ਤੈਨੂੰ ਇਹਦਾ ਦੱਸ ਕੇ ਜਾਣਾ ਪਏਗਾ। ਉਹ ਮੈਂ ਕਿਹਾ ਉੱਲੂਆ ਜਾਣ ਦਿਆ, ਮੈਂ ਹੁਣ ਵੀ ਐਲਾਨ ਕਰਦਾ, ਸਹੀ ਉਹ ਉੱਲੂਆ ਜਾਣ ਦਿਆ, ਅਨਮਤਾ ਦੇ 40 ਸਾਲ ਤੋਂ ਪਿੱਛੋਂ ਆਇਆ ਹੈ, ਇਸ਼ਕ ਪਹਿਲਾਂ ਕੁੱਦਿਆ ਹੈ। ਸਹੀ ਗੱਲ ਹੈ। ਹਾਂਜੀ, ਇਹ ਗੱਲ ਮੇਰੀ ਕਰੋ, ਜਿਹਦੇ ਅੱਗੇ ਮਰਜ਼ੀ ਕਰੋ, ਮੈਂ ਹਾਜ਼ਰ ਹਾਂ। ਇਸ਼ਕ ਪਹਿਲਾਂ ਕੁੱਦਿਆ ਹੈ, ਖੁਦਾ ਦੀ ਜਾਤ ਪਾਕ ਹੈ ਸੀ, ਹਾਂਜੀ ਲੇਕਿਨ ਛੁਪਿਆ ਖਜ਼ਾਨਾ ਸੀ, ਬੇਸ਼ੱਕ ਛੁਪਿਆ ਖਜ਼ਾਨਾ ਸੀ। ਖਜ਼ਾਨਾ ਸੀ। ਕਿਆ ਤੂੰ ਰੱਬ ਹੈ, ਲੇਕਿਨ ਤੇਰਾ ਕੋਈ ਐਸਾ ਫਾਇਦਾ ਨਹੀਂ, ਤੈਨੂੰ ਕੋਈ ਸ਼ੈ ਰੱਬ ਆਖਣ ਵਾਲੀ ਹੈ ਹੀ ਨਹੀਂ, ਤੂੰ ਇਕੱਲੇ ਹੀ ਇਕੱਲਾ। ਐਸੀ ਸ਼ੈ ਤਿਆਰ ਕਰ ਜਿੱਥੋਂ ਤੂੰ ਜ਼ਾਹਰ ਹੋ ਜਾਏ ਤੇ ਰੱਬ ਰੱਬ ਲੱਗ ਪੈਣ ਲੋਕੀ ਕਰਨ। ਸਹੀ ਗੱਲ। ਫਿਰ ਕੀ ਹੋਇਆ, ਸਰਕਾਰ ਅੱਲਾਹ ਪਾਕ ਨੂੰ ਇਸ਼ਕ ਕੁੱਦਿਆ, ਜਿਸੇ ਕੁੱਦਿਆ ਤੇ ਸੋਹਣੇ ਮਹਿਬੂਬ ਦਾ ਨੂਰ ਜਦਾ ਕੀਤਾ। ਸੁਭਾਨ ਅੱਲਾਹ। ਉਹਦੇ 'ਚ ਮੈਂ ਹੁਣ ਤੁਹਾਨੂੰ ਸਮਝਾਉਣ ਲੱਗਾ, ਦੇਸੀ ਗੱਲ 'ਚ। ਸਹੀ ਗੱਲ। ਸ਼ੀਸ਼ਾ ਮਾਰੀਏ ਸੂਰਜ ਵੱਲ, ਹਾਂਜੀ ਉਹਦਾ ਚਮਕਾਰਾ ਪੈਂਦਾ ਅੱਗੇ, ਪੈਂਦਾ ਪੈਂਦਾ ਨਾ, ਪੈਂਦਾ ਤੇ ਉਹ ਸ਼ੀਸ਼ੇ ਨੂੰ ਭੌਂਕੇ ਵੇਖੀਏ, ਨਾ ਉਹ ਟੁੱਟਾ ਹੁੰਦਾ ਹੈ ਤੇ ਨਾ ਉਹਨੂੰ ਤਰੇੜੀ ਆਈ ਹੁੰਦੀ ਹੈ। ਕਿਉਂ ਪੁੱਤਰ, ਸੱਚੇ ਗੱਲ ਮੇਰੇ ਮੂੰਹ ਤੇ ਕਹਿਣੀ ਗੱਲ, ਹਕੀਕਤ ਹੈ ਜੀ, ਹਕੀਕਤ ਹੈ। ਨਾ ਉਹ ਟੁੱਟੀ ਜਾਂਦਾ ਹੈ, ਹਾਂਜੀ ਨਾ ਉਹਨੂੰ ਤਰੇੜੀ ਆਈ ਹੈ। ਐਨੀ ਹੈ, ਹਾਂਜੀ ਚਮਕਾਰਾ ਉਹਦਾ ਪਿਆ ਹੈ, ਸ਼ੀਸ਼ੇ ਦਾ ਕੀ ਵਿਗੜਿਆ ਹੈ? ਕੁਛ ਵੀ ਨਹੀਂ। ਕੁਛ ਨਹੀਂ ਨਾ ਵਿਗੜਿਆ। ਜੇ ਉਹ ਟੁੱਟ ਜਾਂਦਾ ਤੇ ਨੁਕਸ ਪੈ ਗਿਆ ਸੀ, ਹਾਂਜੀ ਤਰੇੜ ਆ ਜਾਂਦੀ, ਨੁਕਸ ਪੈ ਗਿਆ ਸੀ। ਜਦੋਂ ਖੁਦਾ ਦੀ ਜਾਤ ਪਾਕ ਨੇ ਨੂਰ ਅਲੱਗਾ ਕੀਤਾ ਹੈ, ਸਮਝ ਨਹੀਂ ਆਉਂਦੀ ਪਈ, ਆ ਰਹੀ ਆ ਰਹੀ। ਨੂਰ ਉਹਨੇ ਅਲੱਗਾ ਕੀਤਾ, ਖੁਦਾ ਖੁਦਾ ਹੈ, ਮੁਸਬਾ ਮੁਸਬਾ ਹੈ, ਖੁਦਾ ਦਾ ਕੀ ਵਿਗੜ ਗਿਆ? ਉਹ ਤਾਂ ਹੈ ਹੀ ਖੁਦਾ। ਹਾਂਜੀ, ਹਾਂਜੀ ਨੂਰ ਚ ਨੂਰ ਜਲਾ ਕਰਤਾ ਹੈ, ਹਾਂਜੀ। ਖੁਦਾ ਖੁਦਾ ਹੈ ਬੇਸ਼ੱਕ ਤੇ ਮੁਸਬਾ ਮੁਸਬਾ, ਉਹਨੇ ਆਪਣਾ ਹਬੀਬ ਬਣਾਇਆ। ਹਾਂਜੀ ਫਿਰ ਉਹਨੇ ਬਾਬੇ ਆਦਮ ਨੂੰ, ਸਾਡੇ ਸਾਰਿਆਂ ਦੇ ਬਾਪ ਨੂੰ ਪੈਦਾ ਕੀਤਾ। ਹਾਂਜੀ ਕੀ ਖਿਆਲ ਹੈ ਜੀ? ਤੇ ਹੁਣ ਰੱਬ ਰੱਬ ਨਹੀਂ ਹੋਣ ਡਈ। ਉਹ ਮੈਂ ਕਿਹਾ ਅਨਮਤਾ ਮਗਰੋਂ ਆਇਆ, 40 ਸਾਲ ਤੋਂ ਵੀ ਜ਼ਿਆਦਾ। ਕਦੋਂ ਆਇਆ? ਜਦੋਂ ਅੱਲਾ ਦੇ ਨਬੀ ਤੇ ਸ਼ਰੀਫ ਦੁਨੀਆ ਤੇ ਲੈ ਕੇ ਆਏ। ਕੁਰਾਨ ਤੇ ਉਦੋਂ ਨਾਜ਼ਲ ਹੋਇਆ, ਸਹੀ ਗੱਲ ਹੈ। ਅਨਮਤਾ ਤੇ ਉਦੋਂ ਆਇਆ। ਪਹਿਲਾਂ ਅਨਮਤਾ ਕਿੱਥੇ ਸੀ ਮੈਂ ਤੈਨੂੰ ਦੱਸਾਂ। ਤੇ ਹੁਣ ਮੈਨੂੰ ਜਦੋਂ ਮੈਂ ਜਾਣਾ, ਕਹਿੰਦਾ ਮੈਨੂੰ ਸੁਣਾ ਕੁਛ। ਅੱਛਾ ਮੌਲਵੀ। ਬਾਬੀ ਰਾਜਪੂਤ ਆ। ਅੱਛਾ ਅੱਛਾ ਕਹਿੰਦਾ ਯਾਰ ਸੁਣਾ। ਮੈਂ ਕਿਹਾ ਉਹ ਗੱਲ ਸੁਣ, ਬੇਅਦਬਾਂ ਮਕਸੂਦ ਨਾ ਅਸਲ ਤੇ ਨਾ ਦਰਗਾਹ ਢੋਈ। ਕੀ ਖਿਆਲ ਪੁੱਤਰ? ਤਾਇਆ ਜੀ ਕਹੇਗਾ ਬੋਲੇਗਾ, ਮੈਂ ਕਹਿਣਾ ਬੜਾ ਹੀ ਪੁੱਤਰ ਮੇਰਾ ਚੰਗਾ, ਮੇਰੇ ਭਰਾ ਦਾ ਮੁੰਡਾ ਚੰਗਾ ਨਿਕਲਿਆ ਯਾਰ। ਹਾਂਜੀ ਨਾ ਸੱਦੇਗਾ ਮੈਂ ਡਰਦਾ, ਨਾ ਕਹੂੰਗਾ ਲੋਕੀ ਹਰਾਮ ਦਾ ਕਹਿਣਗੇ। ਸਹੀ ਗੱਲ ਹੈ ਜੀ, ਸੱਚੀ ਗੱਲ। ਨਹੀਂ ਪੁੱਤ ਮੈਂ ਤੇ ਡਰਦੇ ਨਹੀਂ ਕਹਿਣਾ, ਹਕੀਕਤ ਹੈ ਜੀ। ਲੇਕਿਨ ਉਹ ਲੰਘਣਾ ਕਹਿਣਗੇ ਉਹ ਹਰਾਮ ਦਾ ਹੀ ਆ ਕਿ ਉਹਦੇ ਪਿਓਾਂ ਬਜਾਏ ਤੇ ਦੇਖ ਉਹਦਾ ਨਾਂ ਸੱਦਣ ਡਿਆ ਤੇ ਉਹ ਇਹ ਕਹਿਣ ਡਿਆ। ਹਾਂਜੀ ਕਹਿਣਾ ਲੋਕਾਂ ਨੇ। ਆਜੇ ਸਮਝ ਮਰ ਕੇ ਉਹ ਹੁਣ ਮੈਨੂੰ ਕਹਿੰਦਾ ਠੀਕ ਹੈ, ਤੇ ਮੇਰਾ ਪੁੱਤ ਨਾ ਹੁਣ ਮੇਰੇ ਤੇ ਨਾਰਾਜ਼ ਨਾ ਹੋਈ। ਨਹੀਂ 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 ਉਹ ਨਾ ਆ ਕੰਮ ਕੀਤਾ ਠੰਡ ਨੇ ਬੁੱਢਿਆਂ ਨੇ, ਤੇ ਮੈਨੂੰ ਸਵਾਦ ਨਹੀਂ ਆਉਂਦਾ। ਨਹੀਂ ਨਹੀਂ ਠੀਕ ਹੋ ਗਿਆ, ਸਾਨੂੰ ਸਮਝ ਲੱਗ ਗਈ। ਮੈਨੂੰ ਆਪ ਨੂੰ ਇਹ ਮੈਕ, ਹਾਂਜੀ ਇਹ ਜਿਹੜੇ ਮੈਕ ਆ, ਹਾਂਜੀ ਇਹਨਾਂ ਦਾ ਮਤਲਬ ਆ, ਇਹ ਪਹਿਲਾਂ ਜਿਹੜਾ ਬੰਦਾ ਬੋਲਦਾ ਹੈ, ਇਹਨਾਂ ਮੈਕਾਂ ਦੀ ਆਵਾਜ਼ ਉਹਦੇ ਅੰਦਰ ਪਹਿਲਾਂ ਉਹ ਸੁਣਦਾ, ਇਸ ਤਰ੍ਹਾਂ ਹੀ। ਤੇ ਜਦੋਂ ਇਹਨੂੰ ਸਵਾਦ ਨਾ ਆਵੇ ਤਾਂ ਸਵਾਦ ਕੋਈ ਨਹੀਂ ਹੁੰਦਾ। ਅੱਛਾ, ਫਿਰ ਦੂਜਿਆਂ ਸ਼ਾਇਰਾਂ ਨੂੰ ਡੱਕਿਆ ਸੈਯਦ ਨੇ, ਜਿੱਥੇ ਕਹਿੰਦਾ ਫੜ ਕੇ ਕਾਲਿਆਂ ਬੱਗਿਆਂ ਕਾਗਜ਼ਾਂ ਨੂੰ, ਐਵੇਂ ਇਸ਼ਕ ਨੂੰ ਲੀਕ ਨਾ ਲਾਈਏ ਜੀ। ਇਹ ਤੇ ਸੈਯਦ ਪਾਕ ਨੇ ਤੋਂ ਉੱਥੋਂ ਇਸ਼ਕ ਨੂੰ, ਜਦੋਂ ਇਸ਼ਕ ਦੇ ਕੰਮ ਨੂੰ ਹੱਥ ਲਾਈਏ ਪਹਿਲਾਂ ਰੱਬ ਦਾ ਨਾਮ ਤੇ ਹੈਗੇ ਜੀ। ਸਹੀ ਗੱਲ ਹੈ ਜੀ, ਸੱਚ ਹੈ ਜੀ। ਇਸ ਤਰ੍ਹਾਂ ਹੀ। ਫਿਰ ਨਬੀ ਰਸੂਲ ਪੈਗੰਬਰਾਂ ਨੂੰ ਦਮ ਦਰੂਦ ਪਹੁੰਚਾਈਏ ਜੀ। ਕਹਿੰਦਾ ਇਹ ਜਿਹੜੇ ਤੁਸੀਂ ਇਹ ਕਾਗਜ਼ ਫੜ ਕੇ ਨਾ ਇਹਨੂੰ ਕਾਲਿਆਂ ਕਰਨ ਡਏ ਜੇ, ਇਸ਼ਕ ਨੂੰ ਲੀਕ ਨਾ ਲਾਇਆ ਜੇ। ਜੋ ਮੈਂ ਲਿਖਣਾ ਪਿਆ ਮੈਨੂੰ ਪਤਾ ਜਾਂ ਮੇਰੇ ਖੁਦਾ ਨੂੰ ਪਤਾ ਹੈ। ਇਸ ਤਰ੍ਹਾਂ ਹੀ ਜੀ, ਔਲਾਦ ਦੀਆਂ। ਅੱਛਾ, ਹੁਣ ਉਹਨਾਂ ਨੇ ਕੀ ਕੀਤਾ ਹੈ? ਹੋਰ ਲਿਖਣ ਵਾਲਿਆਂ ਨੇ ਹੀਰ ਲਿਖ ਕੇ ਤੇ ਅੱਗੇ ਸੈਯਦ ਦਾ ਨਾਂ ਪਾ ਦਿੱਤਾ ਹੈ। ਕਿਉਂ? ਕਿ ਹੋਰ ਕਿਸੇ ਦੀ ਕਿਤਾਬ ਹੀ ਨਹੀਂ ਵਿਕ ਸਕਦੀ, ਸਹੀ ਗੱਲ। ਸੈਯਦ ਦੀ ਵਿਕਦੀ ਹੈ। ਕੀ ਖਿਆਲ ਹੈ ਜੀ? ਵਾਹ ਇਹ ਹੈ ਜੀ ਇਸ਼ਕ। ਬਾਬੇ ਲਿਖਿਆ ਹੈ, ਇਸ਼ਕ ਵਾਲੀਆਂ ਦੌੜੀਆਂ ਆਉਣ ਆਪੇ, ਭਾਵੇਂ ਕਿਸੇ ਨੂੰ ਕਿਸੇ ਕੰਮ ਦਾ ਇਸ਼ਕ ਹੈ।
ਸਹੀ ਗੱਲ ਹੈ। ਭਾਵੇਂ ਕੋਈ ਇਸ਼ਕ ਇਸ਼ਕ ਵਾਲੀਆਂ ਦੌੜੀਆਂ ਆਉਣ ਆਪੇ ਇਹ ਤੇ ਸੀਰ ਹੈ ਇਸ਼ਕ ਦੇ ਹੋਕਿਆਂ ਦੀ ਪੁਖਤਾ ਇਸ਼ਕ ਦੀ ਵੇਚਾਂ ਖਜੂਰ ਮੈਂ ਤੇ ਤੂੰ ਤੇ ਤਾਲਬ ਹੈ ਕੱਚੀਆਂ ਡੋਕਿਆਂ ਦੀ ਜਿਹੜੇ ਇਸ਼ਕ ਦੇ ਖੂਹ ਤੋਂ ਪੀਣ ਪਾਣੀ ਉਹਨਾਂ ਲੋੜ ਕੀ ਅੜੀਏ ਬੋਕਿਆਂ ਦੀ ਕਦੀ ਹਾਂ ਬੋਕੇ ਕੱਢ ਦਿੰਦੇ ਉਹਨਾਂ ਲੋੜ ਕੀ ਅੜੀਏ ਬੋਕਿਆਂ ਦੀ ਜਿਨ੍ਹਾਂ ਜੰਮਦਿਆਂ ਇਸ਼ਕ ਦਾ ਦੁੱਧ ਪੀਤਾ ਉਹਨਾਂ ਰੀਝ ਕੀ ਰਹੀ ਮੱਝ ਗੋਕਿਆਂ ਦੀ ਜਿਨ੍ਹਾਂ ਇਸ਼ਕ ਦੀ ਤੋਖ ਵਿੱਚ ਮੂੰਹ ਦਿੱਤਾ ਉਹਨਾਂ ਡਰ ਕਾਦੀ ਫੈਰਾਂ ਫੋਕਿਆਂ ਦੀ ਵਾਰਸ ਕਿੱਲਾ ਮਰਾਜ ਜੇ ਠੋਕ ਦੇਵੇਂ ਤੈਨੂੰ ਲੋੜ ਕੀ ਇਹ ਕਿੱਲਾ ਕੋਕਿਆਂ ਦੀ। ਅੱਛਾ ਜੀ, ਸਲਾਮ ਅਲੈਕਮ ਪੁੱਤਰ, ਜ਼ਿੰਦਗੀ ਹੋਈ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।